ਕਿ ਉਹਨਾਂ ਦੀ ਸਰਦਾਰ ਸੋਹਣ ਸਿੰਘ ਦੀਆਂ ਗੱਲਾਂ ਦੱਸ। ਮੁਸਲਮਾਨਾਂ ਦੇ ਰੋਜ਼ੇ ਨੇ ਕਿਉਂਕਿ ਇਹਨਾਂ ਦੇ ਸਾਹਮਣੇ ਕੋਈ ਚੀਜ਼ ਨਹੀਂ ਖਾਣੀ ਹੈਗੀ। ਪਿੰਡ ਦੇ ਚੜ੍ਹਦੇ ਪਾਸੇ ਇਹ ਸੋਹਣ ਸਿੰਘ ਦਾ ਖੂਹ ਹੈ ਜਿਹੜਾ ਤੁਹਾਨੂੰ ਰਕਬਾ ਲਾਟ ਹੋਇਆ ਹੈ ਤੇ ਉਹਦੇ ਵਿੱਚ ਹੈ। ਹਾਂਜੀ ਹਾਂਜੀ ਇਸ ਤਰ੍ਹਾਂ ਹੈ ਜੀ। ਹਾਂਜੀ ਇਹਦੇ ਨਾਲ ਹੋਰ ਕਿਹੜੇ ਕਿਹੜੇ ਸੋਹਣ ਸਿੰਘ ਦੇ ਖੂਹ ਸਨ? ਲੋ ਜੀ, ਅੱਜ ਮੈਂ ਆਇਆ ਤੰਬੋਲੀ, ਜਿਹੜੇ ਸਾਧੂਕਿਆਂ ਦੇ ਮਸ਼ਰਕ ਦੀ ਸਾਈਡ ਤੇ ਪਿੰਡ। ਇਹਦੀ ਤਹਿਸੀਲ ਹੈ ਕਾਮੋਂ ਕੀ ਤੇ ਜ਼ਿਲ੍ਹਾ ਹੈ ਗੁਜਰਾਂਵਾਲਾ ਤੇ ਥਾਣਾ ਹੈ ਵਾਂਡੋ। ਤੇ ਇਹ ਮੇਰੇ ਮਗਰਬ ਵਾਲੀ ਸਾਈਡ ਤੇ ਪਿੰਡ ਤੰਬੋਲੀ ਹੈ ਤੇ ਜਿੱਥੇ ਮੈਂ ਖੜਾ ਵਾਂ ਇਹ ਹੈ ਸਰਦਾਰ ਸੋਹਣ ਸਿੰਘ ਦਾ ਖੂਹ। ਤੇ ਸਰਦਾਰ ਸੋਹਣ ਸਿੰਘ ਕੌਣ ਸੀ? ਉਹ ਇਸ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ। ਇਹਦੇ ਬਹੁਤ ਸਾਰੇ ਖੂਹ ਸਨ ਤੇ ਕਾਫੀ ਸਾਰਾ ਇਸ ਦਾ ਰਕਬਾ ਸੀ। ਇਹ ਖੂਹ ਜਿਹੜਾ ਹੈ ਪਿੰਡ ਦੇ ਬਿਲਕੁਲ ਹੀ ਚੜ੍ਹਦੇ ਪਾਸੇ ਹੈ। ਗੁਨਾਵਰ ਰੋਡ ਜਿਹੜਾ ਸੜਕ ਜਾਂਦੀ ਹੈ ਉਸ ਵਕਤ ਤੇ ਕੱਚੀ ਹੋਏਗੀ ਪਾਰਟੀਸ਼ਨ ਦੇ ਵਕਤ, ਲੇਕਿਨ ਹੁਣ ਰੋਡ ਬਣ ਗਿਆ। ਇਹ ਸਾਹਮਣੇ ਜਿੱਥੇ ਬਜ਼ੁਰਗ ਬੈਠੇ ਨੇ ਪਿੱਪਲ ਦਾ ਦਰਖਤ ਹੈ। ਇਸ ਪਿੱਪਲ ਦਾ ਦਰਖਤ ਦੱਸਦੇ ਕਿ ਬਿਲਕੁਲ ਛੋਟਾ ਜਿਹਾ ਹੁੰਦਾ ਸੀ ਉਸ ਵਕਤ, ਹੁਣ ਇਹ ਤੇ ਬਹੁਤ ਬੜਾ ਹੋ ਗਿਆ। ਇਹ ਦੇਖੋ ਨਾ, ਕਾਫੀ ਬੜਾ ਹੋ ਗਿਆ ਦਰਖਤ। ਜਿਸ ਵਕਤ ਇਹ ਖੂਹ ਇੱਥੇ ਚੱਲਦਾ ਹੁੰਦਾ ਸੀ ਸਨ 47 ਦੇ ਵਕਤ, ਇਹਦੇ ਬਿਲਕੁਲ ਹੀ ਨਾਲ ਇਹ ਵਾਲੀ ਜਗ੍ਹਾ ਜਿਹੜੀ ਹੈ, ਇਹ ਜਗ੍ਹਾ, ਇਸ ਜਗ੍ਹਾ ਤੇ ਖੂਹ ਸੀ। ਤੇ ਇਹ ਜਿਹੜਾ ਦਰਖਤ ਹੈ ਇਹ ਕਿਨਾਰੇ ਤੇ ਹੈ। ਇਹ ਸਾਰਾ ਖੂਹ ਦਾ ਹਿੱਸਾ ਆ। ਇੱਥੇ ਖੂਹ ਚੱਲਦਾ ਹੁੰਦਾ ਸੀ। ਉਹ ਦੱਸਦੇ ਡਾਚੀਆਂ ਦੇ ਨਾਲ ਖੂਹ ਚਲਾਉਂਦੇ ਰਹੇ, ਟਿੰਡਾਂ ਵਾਲਾ ਸੀ। ਤੇ ਫਿਰ ਢੱਗਿਆਂ ਦੇ ਨਾਲ ਵੀ ਇੱਥੇ ਜਿਹੜਾ ਨਾ ਉਹ ਪਾਣੀ ਕੱਢਿਆ ਜਾਂਦਾ ਸੀ। ਪਿੱਪਲ ਦਾ ਦਰਖਤ ਇਹ ਉਸ ਵਕਤ ਤੇ ਛੋਟਾ ਸੀ, ਲੇਕਿਨ ਹੁਣ ਇਹ ਬਹੁਤ ਬੜਾ ਹੋ ਗਿਆ। ਤੇ ਇਹਦੇ ਨਾਲ ਹੀ ਅਗਰ ਦੇਖਿਆ ਜਾਏ ਤੇ ਇਹ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਵਾਲਾ, ਇਹ ਸਰਦਾਰ ਸੋਹਣ ਸਿੰਘ ਹੋਣਾ ਨੇ ਆਪਣੇ ਹੱਥਾਂ ਨਾਲ ਲਗਾਇਆ ਸੀ। ਤੇ ਹੁਣ ਇਹ ਬਹੁਤ ਹੀ ਬੜਾ ਹੋ ਗਿਆ। ਇਹ ਸਾਰਾ ਰਕਬਾ ਅਗਰ ਦੇਖਿਆ ਜਾਏ ਤੇ ਇਧਰੋਂ ਲਾ ਕੇ ਮਗਰਬ ਤੋਂ ਲੈ ਕੇ ਇੱਧਰਲੇ ਪਾਸੇ ਆ ਜਾਂਦਾ ਹੈ ਸ਼ਮਾਲ ਪਹਾੜ ਪਾਸਾ, ਇੱਧਰਲੇ ਪਾਸੇ ਆ ਜਾਂਦਾ ਹੈ ਚੜ੍ਹਦਾ ਪਾਸਾ ਪਿੰਡ ਦਾ, ਤੇ ਇੱਧਰ ਪਿੰਡ ਦਾ ਆ ਜਾਂਦਾ ਹੈ ਦੱਖਣ ਪਾਸਾ। ਇਹ ਚਾਰ ਚਫੇਰੇ ਪਿੰਡ ਦੇ ਉਹਨਾਂ ਦੀ ਜ਼ਮੀਨ ਸੀ ਤੇ ਬਹੁਤ ਬੜਾ ਜ਼ਿਮੀਂਦਾਰ ਸੀ। ਤੇ ਬਹੁਤ ਸਾਰੇ ਉਹਦੇ ਖੂਹ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਖੂਹ ਇਹ ਵਾਲਾ ਸਰਦਾਰ ਸੋਹਣ ਸਿੰਘ ਦਾ, ਜਿੱਧਰੋਂ ਦੀ ਰਸਤਾ ਤੇ ਹੈ ਸੀ। ਖੂਹ ਖਤਮ ਹੋ ਗਿਆ, ਤਕਰੀਬਨ ਸਾਰੀਆਂ ਨਿਸ਼ਾਨੀਆਂ ਖੂਹ ਦੀਆਂ ਖਤਮ ਹੋ ਗਈਆਂ ਨੇ। ਤੇ ਹੁਣ ਜਿਹੜਾ ਇੱਥੇ ਅਸੀਂ ਸੋਚਿਆ ਕਿ ਕਿਉਂ ਨਾ ਚਲੋ ਇੱਕ ਅੱਧੇ ਖੂਹ ਦੀ ਉਹਨਾਂ ਦੀ ਵੀਡੀਓ ਬਣਾ ਕੇ ਤੇ ਤੁਹਾਨੂੰ ਸ਼ੇਅਰ ਕਰ ਦਈਏ। ਤੇ ਨਾਲ ਇਹ ਬਜ਼ੁਰਗ ਜਿਹੜੇ ਨੇ ਸ਼ਾਹਪੁਰ ਇੰਡੀਆ ਤੋਂ ਆਏ ਨੇ, ਜਿਹਦੀ ਤਹਿਸੀਲ ਦਸੂਹਾ ਹੈ ਸ਼ਾਇਦ, ਤੇ ਜ਼ਿਲ੍ਹਾ ਉਹਦਾ ਹੈਗਾ ਪਟਿਆਲਾ। ਇੰਡੀਆ ਤੋਂ ਪਾਕਿਸਤਾਨ 'ਚ ਮਾਈਗ੍ਰੇਟ ਕਰਕੇ ਇੱਥੇ ਆਏ ਨੇ। ਫਿਰ ਇਹਨਾਂ ਨੇ ਇਹ ਪੀਟਰ ਲਗਵਾ ਲਿਆ ਇੱਥੇ। ਇੱਥੇ ਦੱਸਦੇ ਨੇ ਕਿ ਇਹਨਾਂ ਨੇ ਡੇਰਾ ਬਣਾਇਆ ਸੀ, ਬੜਾ ਖੂਬਸੂਰਤ ਹਵੇਲੀਆਂ ਬਣਾਈਆਂ ਸਨ ਮਾਲ ਡੰਗਰ ਵਾਸਤੇ। ਤੇ ਫਿਰ ਵਕਤ ਗੁਜ਼ਰਦਾ ਗਿਆ, ਨਫਸਾ ਨਫਸੀ ਦਾ ਆਲਮ ਪੈ ਗਿਆ, ਬੰਦਾ ਹੀ ਬੰਦੇ ਨੂੰ ਲੁੱਟਣ ਦਾ ਪਿਆ। ਤੇ ਮੁਸਲਮਾਨ ਹੀ ਮੁਸਲਮਾਨ ਦਾ ਮਾਲ ਖੋਹਣ ਦਾ ਪਿਆ। ਤੇ ਚੋਰ ਬਾਜ਼ਾਰੀ ਆਮ ਹੋ ਗਈ, ਜਿਸ ਵਾਸਤੇ ਇਹਨਾਂ ਨੇ ਫਿਰ ਇੱਥੋਂ ਆਪਣਾ ਡੇਰਾ ਜਿਹੜਾ ਨਾ ਉਹ ख़त्म ਕਰਕੇ, ਹਵੇਲੀਆਂ ख़त्म ਕਰਕੇ ਤੇ ਆਪਣਾ ਮਾਲ ਡੰਗਰ ਹਵੇਲੀਆਂ ਜਿਹੜੀਆਂ ਨੇ ਉਹ ਪਿੰਡ ਲੈ ਗਏ। ਤੇ ਇਹ ਸਾਡੇ ਇਹ ਸਾਹਮਣੇ ਡੇਕ ਹੈ ਜੀ। ਹਾਂਜੀ ਹਾਂਜੀ ਸਾਡੇ ਇਹ ਬਿਲਕੁਲ ਇਹ ਡੇਕ ਹੈ। ਅਗਰ ਦੇਖਿਆ ਜਾਏ ਨਾ ਕਰੀਬ ਕਰਕੇ, ਉਹ ਸਾਹਮਣੇ ਡੇਕ ਹੈ। ਇਹ ਡੇਕ ਦੇ ਨਾਲ ਦੱਖਣ ਪਾਸੇ ਇਹ ਖੂਹ ਹੈ। ਡੇਕ ਤਿਰਛੀ ਆਉਂਦੀ ਹੈ, ਇਧਰੋਂ ਸ਼ੁਰੂ ਹੁੰਦੀ ਹੈ ਇਹ ਵਾਲੀ ਡੇਕ, ਇਹ ਜਲ ਜਾਂਦੀ ਹੈ ਸਾਧੂਕਿਆਂ ਦੇ ਉਤਲੇ ਥੱਲੇ ਵਾਲੇ ਪਾਸੇ ਖੋੜੀ। ਖੋੜੀ ਦੇ ਨਾਲ ਹੀ ਜਿਹੜਾ ਨਾ ਦੱਖਣ ਪਾਸੇ ਜਿਹੜਾ ਨਾ ਇਹ ਡੇਕ ਗੁਜ਼ਰਦੀ ਹੈ। ਤੇ ਪਿੱਛੋਂ ਜਿਹੜੀ ਡੇਕ ਇਹ ਆਉਂਦੀ ਹੈ ਨਿਕਲਦੀ ਹੈ ਗਾਲਬਨ ਬੜੀ ਦੂਰ ਤੱਕ, ਸ਼ਾਇਦ ਇੰਡੀਆ 'ਚੋਂ ਨਿਕਲਦੀ ਹੋਵੇ ਜਾਂ BRB ਨਹਿਰ ਤੋਂ ਨਿਕਲਦੀ ਹੋਵੇ, ਸਟਾਰਟ ਹੁੰਦੀ ਹੋਵੇ। ਇਹਦੇ ਉੱਤੇ ਕਾਫੀ ਸਾਰੇ ਪਿੰਡ ਆਉਂਦੇ ਨੇ। ਢੋਲਣ ਆਉਂਦਾ ਹੈ, ਸ਼ਮੀਰ ਆਉਂਦਾ ਹੈ, ਗੁਨਾਵਰ ਆਉਂਦਾ ਹੈ,
ਫਿਰ ਇੱਕ ਹੋਰ ਪਿੰਡ ਆਉਂਦਾ ਹੈ, ਉਹਦਾ ਨਾਮ ਪੁਲ ਸ਼ਾਹ ਦੌਲਾ। ਇਹ ਉਹੀ ਡੇਕ ਹੈ। ਤੇ ਪੁਲ ਸ਼ਾਹ ਦੌਲਾ ਉਹ ਪੁਲ ਹੈ ਜਿਹੜਾ ਇੱਕ ਤਾਰੀਖੀ ਪੁਲ ਹੈ, ਤੇ ਜਿਹੜਾ ਆਪਣਾ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ ਆਪਣੇ, ਜਿਸ ਵਕਤ ਉਹ ਹੈ ਸੀ ਹੁਕਮਰਾਨ, ਇੱਥੋਂ ਦੀ ਆਪਣੀ ਫੌਜਾਂ ਵਗੈਰਾ ਗੁਜ਼ਾਰ ਕੇ। ਤੇ ਉਹਦੀ ਇੱਕ ਮੈਂ ਮੇਰੀ ਜਿਹੜੀ ਹੈ ਨਾ, ਉਹ ਸ਼ੇਰ ਸ਼ਾਹ ਸੂਰੀ ਦੇ ਜਿਹੜਾ ਪੁਲ ਸ਼ਾਹ ਦੌਲੇ ਦੀ ਵੀਡੀਓ ਇੱਕ ਅਲੱਗ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ। ਉਹ ਵੀ ਇੱਕ ਬੜੀ ਜ਼ਬਰਦਸਤ ਵੀਡੀਓ। ਤੇ ਹੁਣ ਗੱਲਬਾਤ ਕਰਨੇ ਆ ਬਜ਼ੁਰਗਾਂ ਦੇ ਨਾਲ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਪਿੰਡ ਦੇ ਚੜ੍ਹਦੇ ਪਾਸੇ ਇਹ ਸੋਹਣ ਸਿੰਘ ਦਾ ਖੂਹ ਹੈ, ਜਿਹੜਾ ਤੁਹਾਨੂੰ ਰਕਬਾ ਲਾਟ ਹੋਇਆ ਹੈ ਤੇ ਉਹਦੇ ਵਿੱਚ ਹੈ। ਹਾਂਜੀ ਹਾਂਜੀ, ਇਸ ਤਰ੍ਹਾਂ ਹੈ ਜੀ। ਹਾਂਜੀ, ਇਹਦੇ ਨਾਲ ਹੋਰ ਕਿਹੜੇ ਕਿਹੜੇ ਸੋਹਣ ਸਿੰਘ ਦੇ ਖੂਹ ਸਨ? ਦੇਖੋ ਜੀ, ਉਹਨਾਂ ਦੇ ਨਾਂ ਦੱਸਨੇ ਆ ਖੂਹਾਂ ਦੇ। ਹਾਂਜੀ। ਇਸ ਤੋਂ ਇੱਧਰ ਪਹਾੜ ਪਾਸੇ ਜੀ। ਉਹ ਸੀ ਦੇਵੀ ਵਾਲਾ ਖੂਹ। ਦੇਵੀ ਵਾਲਾ ਖੂਹ ਹੋ ਗਿਆ। ਹਾਂਜੀ। ਅੱਗੇ ਆ ਜਾਓ ਲਹਿੰਦੇ ਪਾਸੇ, ਉਹ ਸੀ ਘਮਾਣ ਵਾਲਾ ਖੂਹ। ਠੀਕ ਹੈ। ਅੱਗੇ ਆ ਜਾਓ, ਕੱਛੀ ਜਾ ਰਹੀ ਹੈ ਇੱਥੇ ਨਾਲ ਨਾਲ। ਠੀਕ ਹੈ। ਉਹਦੇ ਉੱਤੇ ਹੀ ਇੱਕ ਕੱਛੀ ਵਾਲਾ ਖੂਹ। ਠੀਕ ਹੈ। ਉਸ ਤੋਂ ਅੱਗੇ ਚਲੇ ਜਾਓ, ਉਹ ਵੀ ਕੱਛੀ ਦੇ ਉੱਤੇ ਸੀ, ਉਹ ਸੀ ਗੁੱਜਰ ਵਾਲਾ ਖੂਹ। ਹਾਂਜੀ। ਇਸ ਤਰ੍ਹਾਂ ਮੁਖਤਲਿਫ ਖੂਹ ਸਨ ਨਾਲ ਨਾਲ ਹੈ। ਅੱਛਾ ਜੀ। ਹਾਂਜੀ। ਉਹ ਅੱਗੇ ਚਲੇ ਜਾਂਦੇ ਨੇ, ਫਿਰ ਡੇਕ ਵਾਲਾ, ਧਾੜੀ ਵਾਲਾ, ਉਡਲੰਬਰ, ਸਾਰੇ ਖੂਹ। ਅੱਗੇ ਬੇਰ ਵਾਲਾ ਖੂਹ ਸੀ ਅੱਗੇ ਕੋ ਅਗਲੇ ਪਾਸੇ। ਅੱਛਾ। ਹਾਂਜੀ। ਉਹ ਵੀ ਸੋਹਣ ਸਿੰਘ ਦੇ ਰਕਬੇ 'ਚ ਸੀ? ਦੇਖੋ ਉਹਦੇ ਅੱਲਾ ਜਾਣਾ ਸ਼ੇਰੇ ਰਕਬਾ ਸੀ। ਠੀਕ ਹੋ ਗਿਆ। ਹਾਂਜੀ। ਲੇਕਿਨ ਖੂਹ ਸਨ ਉਦੋਂ ਸਾਰੇ ਖੂਹਾਂ ਦੀ ਵਾਹੀ ਸੀ। ਅੱਛਾ। ਹਾਂਜੀ। ਠੀਕ। ਬਾਅਦ 'ਚ ਹੋਈਆਂ ਮੋਟਰਾਂ ਲੱਗੀਆਂ, ਫੀਡਰ ਲੱਗੇ ਆ, ਬਾਅਦ 'ਚ ਲੱਗੇ ਨੇ। ਹਾਂ ਹਾਂ। ਹਾਂਜੀ। ਉਦੋਂ ਸਾਰੇ ਖੂਹਾਂ ਦੀ ਸਾਰਾ ਰਕਬਾ ਤੇ ਆਬਾਦ ਨਹੀਂ ਸੀ ਨਾ ਉਦੋਂ। ਹਾਂਜੀ ਹਾਂਜੀ, ਬੇਆਬਾਦ ਵੀ ਪਿਆ ਸੀ ਰਕਬਾ। ਬਿਲਕੁਲ ਇਸੇ ਤਰ੍ਹਾਂ। ਹਾਂਜੀ। ਹੁਣ ਤੇ ਸਾਰਾ ਚੱਪਾ ਚੱਪਾ ਆਬਾਦ ਹੋ ਗਿਆ। ਹਾਂਜੀ। ਉਸਲੇ ਅਗਲੇ ਪਾਸੇ ਆ ਡੇਕ ਜਿੱਥੇ ਚੱਲ ਰਹੀ ਹੈ, ਹਾਂਜੀ। ਸਾਰਾ ਰਕਬਾ ਇਸ ਤਰ੍ਹਾਂ ਹੀ ਡੰਗਰ ਚੁੱਕਦੇ ਹੁੰਦੇ ਆ, ਬਰਾ ਨਹੀਂ ਪਿਆ ਹੁੰਦਾ ਸੀ। ਅੱਛਾ। ਹਾਂਜੀ। ਤੇ ਉਹ ਜਾ ਕੇ ਬੇਰ ਵਾਲੇ ਖੂਹ 'ਚ ਥੋੜ੍ਹੀ ਜਿਹੀ ਪੈਲੀਆਂ ਚੱਲਦੀਆਂ ਸਨ। ਅੱਛਾ ਜੀ। ਬਾਕੀ ਇਸ ਤਰ੍ਹਾਂ ਹੀ ਸਾਰੇ ਕਾਜੀਕੋਟ ਦਾ ਮਾਲ, ਨਿਟਾਣੀ ਦਾ ਮਾਲ, ਸਮੋਲੀ ਦਾ, ਇਹ ਸਾਰਾ ਮਾਲ ਇੱਧਰ ਲੈ ਜਾਣਾ, ਉੱਥੇ ਟਿਕਾ ਕੇ ਲੈ ਆਉਣਾ। ਹਾਂਜੀ। ਤੇ ਉਸ ਤੋਂ ਬਾਅਦ ਆਬਾਦ ਹੁੰਦੀ ਗਈ ਪੈਲੀਆਂ। ਰਕਬਾ ਲੋਕਾਂ ਨੇ ਲਾਟ ਕਰਾ ਕੇ ਆਬਾਦ ਕਰ ਲਿਆ। ਅੱਛਾ। ਹਾਂਜੀ। ਸਹੀ। ਤੁਸੀਂ ਜਿਸ ਵਕਤ ਇੱਥੇ ਪਿੰਡ ਦੇ ਵਿੱਚ ਆਏ ਹੋ, ਹਾਂਜੀ। ਪੈਲੀ ਤੁਹਾਨੂੰ ਇੱਥੇ ਕਿੰਨੀ ਮਿਲੀ ਤੇ ਇੰਡੀਆ 'ਚ ਕਿੰਨੀ ਪੈਲੀ ਸੀ? ਉਹ ਜਿੰਨੀ ਇੰਡੀਆ ਦੀ ਸੀ ਨਾ, ਉਹੀ ਅਲਾਟ ਹੋਈ ਇੱਥੇ ਦਾ। ਜਿੰਨੀ ਇੰਡੀਆ 'ਚ ਸੀ ਉਨੀ ਇੱਧਰ ਅਲਾਟ ਹੋਈ ਹੈ। ਹਾਂਜੀ। ਠੀਕ ਹੋ ਗਿਆ। ਤੁਸੀਂ ਦੱਸ ਰਹੇ ਕਿ ਪਹਿਲੇ ਇੱਥੇ ਤੁਹਾਡਾ ਡੇਰਾ ਵੀ ਬਣਾਇਆ ਸੀ, ਸਾਰਾ ਮੁਕੰਮਲ ਹਵੇਲੀ ਵਗੈਰਾ ਹਰ ਚੀਜ਼ ਸੀ? ਹਾਂਜੀ ਹਾਂਜੀ, ਇੱਥੇ ਅਸੀਂ ਮਾਲ ਡੰਗਰ ਇੱਥੇ ਹੀ ਰੱਖਦੇ ਹਾਂ। ਅੱਛਾ ਜੀ। ਨਹੀਂ, ਇੱਥੇ ਹੀ ਆਪਣਾ ਬੇਲਣਾ ਚਲਾਉਣਾ, ਕਮਾਦ ਲਾਣੇ। ਅੱਛਾ। ਠੀਕ ਹੈ। ਤੇ ਇੱਥੇ ਆਪਣਾ ਗੇਰ ਲਾਇਆ ਹੋਇਆ ਸੀ, ਡੰਗਰ ਇੱਥੇ ਰੱਖੇ ਹਨ। ਅੱਛਾ ਜੀ। ਡੰਗਰਾਂ ਵਾਸਤੇ ਕੋਠੇ ਛੱਤੇ ਹੋਏ ਸਨ। ਅੱਛਾ। ਹਾਂਜੀ, ਇੱਥੇ ਹੀ ਰਹਿੰਦੇ ਹਨ ਦਿਨ ਰਾਤ ਆਪਣਾ। ਅੱਛਾ ਜੀ। ਸ਼ਾਮ ਨੂੰ ਜਾਣਾ ਘਰੋਂ, ਰੋਟੀ ਖਾ ਕੇ ਫਿਰ ਡੇਰੇ ਤੇ ਆ ਜਾਣਾ। ਅੱਛਾ ਜੀ। ਉਹਦੇ ਬਾਅਦ ਦੇ ਵਿੱਚ ਜਿਸ ਵੇਲੇ ਚੋਰਾਗਰੀ ਜ਼ਿਆਦਾ ਹੋਈ ਹੈ, ਹੂੰ। ਉਸ ਵੇਲੇ ਫਿਰ ਆਪਣਾ ਨਕਸੋ ਨਕਸੀ ਪੈ ਗਈ। ਅੱਛਾ। ਤੇ ਉਹ ਫਿਰ ਡੰਗਰ ਲੋਕਾਂ ਦੇ ਖੁੱਲ੍ਹਣ ਲੱਗ ਪਏ। ਕਦੇ ਕਿਸੇ ਦੇ ਡੇਰੇ ਤੋਂ ਲੈ ਗਿਆ ਮਾਲ ਖੋਲ ਕੇ, ਕਦੇ ਕਿਸੇ ਤੋਂ ਲੈ ਗਿਆ। ਹੂੰ। ਸਾਡੇ ਇੱਥੇ ਡੇਰੇ ਦੇ ਹੁੰਦੇ ਸੀ ਮੁਲਾਜ਼ਮ ਹੁੰਦੇ ਹਨ, ਸਾਈ ਰੱਖੇ ਸਨ। ਅੱਛਾ। ਉਹ ਸਾਈ ਸਨ ਇੱਥੇ, ਤੇ ਉਹ ਚੋਰ ਉਹਨਾਂ ਆਏ। ਹੂੰ। ਕਿੱਥੇ ਨਾਲੇ ਆਉਂਦੇ ਹਨ, ਪਾਣੀ ਸ਼ਾਣੀ ਪੀਂਦੇ ਹਨ, ਬਹਿੰਦੇ ਸਨ। ਮੁੜ ਕੇ ਜਨਾਬ ਉਹ ਡੰਗਰ ਖੋਲ ਕੇ ਲੈ ਗਿਆ। ਅੱਛਾ। ਹਾਂਜੀ। ਉਹ ਫਿਰ ਆਪਣਾ ਜਿਹੜਾ ਇੱਥੋਂ ਡੇਰਾ ਪੁੱਟ ਕੇ ਹੀ ਪਿੰਡ ਲੈ ਗਿਆ। ਸਹੀ। ਠੀਕ ਹੋ ਗਿਆ। ਤੁਹਾਡੇ ਵਾਲਦ ਸਾਹਿਬ ਕੀ ਦੱਸਦੇ ਨੇ ਕਿ ਸਰਦਾਰ ਸੋਹਣ ਸਿੰਘ ਇੱਥੇ ਰਹਿੰਦਾ ਰਿਹਾ, ਤੇ ਉਹਦਾ ਕਿਸ ਤਰ੍ਹਾਂ ਦਾ ਇੱਥੇ ਮੇਲ ਵਰਤਾਅ ਸੀ ਪਿੰਡ ਵਾਲਿਆਂ ਦੇ ਨਾਲ, ਗਰੀਬਾਂ ਦੇ ਨਾਲ, ਤੇ ਜਿਹੜੇ ਪਿੰਡ ਦੇ ਵਿੱਚ ਆਮ ਲੋਕ ਸਨ? ਸਰਦਾਰ ਸੋਹਣ ਸਿੰਘ ਵਿਰਕ ਸੀ, ਜੱਟ? ਹਾਂਜੀ, ਵਿਰਕ ਜੱਟ ਸੀ। ਹਾਂਜੀ। ਉਹ ਤੇ ਸਾਡੇ ਵੱਡ ਡੇਰੇ ਤੇ ਆਉਣ ਤੋਂ ਪਹਿਲਾਂ ਉਹ ਚਲਾ ਗਿਆ। ਉਹ ਤੇ ਇੱਧਰੋਂ ਆਏ ਨਾ। ਹਾਂਜੀ। ਲੇਕਿਨ ਉਹ ਲੋਕ ਇੱਥੋਂ ਦੇ ਦੱਸਦੇ ਨੇ ਉਹਦਾ ਅੱਛਾ ਵਰਤਾਓ ਸੀ। ਅੱਛਾ। ਹਾਂਜੀ। ਮਤਲਬ ਕਿ ਕੀ ਉਹਨਾਂ ਦੀ ਸਰਦਾਰ ਸੋਹਣ ਸਿੰਘ ਦੀਆਂ ਗੱਲਾਂ ਦੱਸਦੇ ਨੇ? ਦੱਸਦੇ ਨੇ ਵੀ ਉਹ ਨਾ ਮੁਸਲਮਾਨ ਜਿਹੜੇ ਇੱਥੋਂ ਦੇ ਰਹਿਣ ਵਾਲੇ ਸਨ, ਵਸਿੰਦੇ ਲੋਕ ਜੀ, ਉਹ ਹੀ ਦੱਸਦੇ ਹਨ ਉਹਨਾਂ ਨੂੰ ਵੀ ਉਹ ਅੱਛਾ ਐਡਾ ਅੱਛਾ ਇਨਸਾਨ ਸੀ। ਅਗਰ ਰੋਜ਼ੇ ਆ ਗਏ ਨੇ ਨਾ, ਰੋਜ਼ਿਆਂ ਦੇ ਵਿੱਚ ਉਹਨੇ ਕਹਿਣਾ ਇਹ ਮੁਸਲਮਾਨ ਰੋਜ਼ੇ ਰੱਖਦੇ ਨੇ ਤੇ ਇਹਨਾਂ ਦਾ ਪਰਹੇਜ਼ ਕਰੋ, ਤੁਸੀਂ ਉਹਨਾਂ ਦੇ ਸਾਹਮਣੇ ਕੋਈ ਚੀਜ਼ ਨਾ ਖਾਓ। ਠੀਕ ਹੈ। ਮੁਸਲਮਾਨਾਂ ਦੇ ਰੋਜ਼ੇ ਨੇ, ਤੁਸੀਂ ਇਹਨਾਂ ਦੇ ਸਾਹਮਣੇ ਕੋਈ ਚੀਜ਼ ਨਹੀਂ ਖਾਣੀ ਹੈਗੀ। ਤੇ ਹੋਰ ਜਿਹੜਾ ਗਰੀਬ ਬੰਦਾ ਸੀ ਉਹਦੀ ਮਦਦ ਕਰਦੇ ਹਨ। ਜਿਹਦੇ ਕੋਲ ਮਤਲਬ ਦੁੱਧ ਨਹੀਂ ਹੈਗਾ, ਉਹਨੂੰ ਕਹਿੰਦੇ ਹਨ ਯਾਰ ਉਹਦੇ ਘਰ ਦੁੱਧ ਪਹੁੰਚਾਓ, ਜਾਂ ਉਹਨੂੰ ਕੋਈ ਡੰਗਰ ਖੋਲ੍ਹ ਕੇ ਲੈ ਜਾ। ਰੋਜ਼ਿਆਂ ਦਾ ਮਹੀਨਾ। ਹਾਂਜੀ। ਆਪਣਾ ਰੋਜ਼ੇ ਰੱਖਣ, ਬਾਲ ਬੱਚੇ ਜਿਵੇਂ ਪਰ ਆਟਾ ਦਾਣਾ ਨਹੀਂ ਸੀ, ਅਨਾਜ ਦਿੰਦੇ ਹਨ ਉਹਨਾਂ ਨੂੰ ਵੀ ਰੋਜ਼ੇ ਰੱਖੋ। ਠੀਕ ਹੈ। ਉਹ ਬੜੀ ਮਦਦ ਕਰਦੇ ਹਨ ਆਪਣਾ ਉਹਨਾਂ ਦੇ ਨਾਲ, ਮੁਸਲਮਾਨਾਂ ਨਾਲ। ਸਰਦਾਰ ਸੋਹਣ ਸਿੰਘ ਤੇ ਸਾਰੇ ਇਹੋ ਜਿਹੇ ਅੱਛੇ ਬੰਦੇ ਸਨ, ਅੱਛੇ ਲੋਕ ਸਨ, ਲੰਬੜਦਾਰ ਵੀ ਸਨ।
ਹੁਣ ਤੇ ਆਪਣਾ ਕੋਈ ਨਹੀਂ, ਚਦਰਾ ਹੈਗੀ ਉਦੋਂ ਚਦਰਾ ਕਰਨੀ ਹੁੰਦੀ ਸੀ ਸਰਕਾਰਾਂ ਨੇ। ਹੂੰ ਹਾਂਜੀ, ਜੇ ਕੋਈ ਐਸਾ ਵੈਸਾ ਕੰਮ ਹੋ ਗਿਆ ਪੁਲਿਸ ਆਈ ਹੈ ਤੇ ਪਿੰਡ 'ਚ ਨਹੀਂ ਵੜਨਾ ਹੈਗਾ, ਉਹਨਾਂ ਕਿਹਾ ਅਸੀਂ ਆਪ ਹੀ ਆਪਣਾ ਫੈਸਲਾ ਕਰ ਲਾਂਗੇ, ਅੱਛਾ ਤੁਸੀਂ ਜਾਓ, ਠੀਕ ਹੈ। ਹਾਂ ਹਾਂ, ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ। ਅੱਛਾ ਹਾਂਜੀ, ਚੰਗੇ ਇਨਸਾਨ ਸਨ, ਲੰਬੜਦਾਰ ਸਨ ਨਾ, ਉਹਨੇ ਲੰਬੜਦਾਰ ਆਪੇ ਫੈਸਲਾ ਕਰੇਗਾ। ਅੱਛਾ ਜਿਹਨਾਂ ਕੋਈ ਜਾਤੀ ਹੁੰਦੀ ਹੈ ਨਾ, ਲੰਬੜਦਾਰ ਨੂੰ ਦੱਸਦੇ ਹਨਾ ਜਾ ਕੇ। ਹੂੰ 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 ਹਾਂਜੀ, ਤੇ ਉਹ ਕਹਿੰਦੇ ਇੱਥੇ